पंजी बंद हो गए इन्हें जनाब अली कोलों खत लिख के तो मैनू देने शुरू कर दिए। अच्छा उसकी तरफ से ये खुद लिखता रहा खत? कुछ अरसा मेरी मशूक ए रही है तो मेरा ही हुआ दो नहीं देखो हुण नाई किसी दे घर गंढ देण जांदा ਉਹਨੂੰ ਦਿੰਦੇ ਨਹੀਂ ਸੂਟ ਵੀ ਦਿੰਦੇ ਮਠਿਆਈ ਵੀ ਦਿੰਦੇ ਵਿਆਹ ਕਿਸੇ ਦਾ ਹੋ ਰਿਹਾ ਹੁੰਦਾ ਉਹਨੂੰ ਕਾਹਦੇ ਦਿੰਦੇ ਉਹ ਨਾਈ ਜਿਹੜਾ ਨਾ ਇੱਕ ਨੇਕ ਸ਼ਗੁਨ ਕਰ ਰਿਹਾ ਤੂੰ ਗੰਦੇ ਕੰਮ ਕਰ ਰਿਹਾ ਨੇਕ ਸ਼ਗੁਨ ਕਰ ਰਿਹਾ ਗੱਲ ਦੱਸਾਂ ਕੈਮਰੇ ਬੰਦ ਕਰਾਓ बंद करें यार जी। ਇਹ ਜਿਸਲੇ ਮੈਨੂੰ ਲੈਟਰ ਉਹਦਾ ਲਿਆ ਕੇ ਦਿੰਦਾ ਸੀ ਨਾ ਜਿਹੜਾ ਕੋਲੋਂ ਲਿਖਦਾ ਸੀ ਜੀ ਆਪਣੇ ਸੁਰਖੀ ਲਾ ਕੇ ਐ ਉੱਤੇ ਬੁੱਲ ਬਣਾ ਦਿੰਦਾ ਸੀ ਕੌਣ ਬਣਾਈ ਦੇ ਇੱਕ ਦੋ ਵਾਰੀ ਨਾ ਜੀ ਮੈਨੂੰ ਉਹ ਬੁੱਲ ਦੇਖ ਕੇ ਮੈਨੂੰ ਸ਼ੱਕ ਹੋਇਆ ਵੀ ਇੱਕ ਤਾਂ ਹਲਕੀਆਂ ਜੀਆਂ ਉੱਤੇ ਸ਼ੇਡ ਆ ਰਿਹਾ ਮੁੱਛਾਂ ਦਾ ਔਰ ਦੂਸਰੀ ਗੱਲ ਹੈ ਵੀ ਉਹ ਇੰਨੇ ਮਾੜੇ ਸੀ ਉਹਨਾਂ ਨੇ ਬਹਾ ਕੇ ਮੈਨੂੰ ਪੁੱਛਣਾ ਵੀ ਮੰਜੀ ਤੇ ਮੈਨੂੰ ਕੋਲ ਬਹਾ ਲੈਣਾ ਐਂਜੀ ਤੇ ਕੀ ਹਾਲ ਤੇ ਆ ਫੇਰ ਉਹਨਾਂ ਤੂੰ ਦਾ ਮੇਰੇ ਕੋਲੋਂ ਕਾਹਦੇ ਪੈਸੇ ਲੈਂਦਾ ਨਹੀਂ ਸਾਡੇ ਵਾਲੇ ਤੂੰ ਸਾਰਿਆ ਸ਼ਿਕੰਜੀ ਬੀਬੀ ਉੱਥੋਂ ਪੀਣਾ ਪਕੌੜੇ ਵੀ ਉੱਥੋਂ ਖਾਣਾ ਤੂੰ ਦਹੀਂ ਭੱਲੇ ਵੀ ਉੱਥੋਂ ਖਾਣਾ ਕੋਲ ਤੂੰ ਬਹਿਣਾ ਵੀ ਹੈ ਮੇਰੇ ਕੋਲ ਵੀ ਬੰਦੀ ਨਹੀਂ ਜਾ ਔਰ ਇਸ ਹਿਸਾਬ ਨਾਲ ਤਾਂ ਦੋਨੋਂ ਪਾਸੇ ਮੁਹੱਬਤ ਤੇਰੀ ਸੀ ਮੇਰੀ ਤਾਂ ਬਾਤ ਨਹੀਂ ਕਿੱਦਾਂ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ ਲੈ ਕੇ ਹਾਜ਼ਰ ਹੋ ਗਿਆ ਜੀ ਇੱਕ ਵਾਰੀ ਫੇਰ ਇੱਕ ਨਵੀਂ ਵੀਡੀਓ। ਬਹੁਤ ਸਾਰੇ ਦੋਸਤਾਂ ਕਮੈਂਟ ਆ ਰਹੇ ਆ ਕਿ ਤੁਸੀਂ ਕੈਂਡੀ ਬਾਕਸ ਚੋਂ ਇੱਕ ਨਵੀਂ ਵੀਡੀਓ ਲੈ ਕੇ ਆਓ। ਸੋ ਹਾਜ਼ਰ ਹੋਇਆ ਜੀ ਕੈਂਡੀ ਬਾਕਸ ਚੋਂ ਨਵੀਂ ਵੀਡੀਓ ਆਈ ਜੀ ਐਪੀਸੋਡ ਨੰਬਰ 92 ਲਵ ਲੈਟਰ ਆਗਾ ਮਾजिद ਹरून ਫੀਕ ਸਲੀਮ ਅਲਵੇਲਾ। ਸੋ ਇਹਨਾਂ ਦੀ ਇੱਕ ਨਵੀਂ ਵੀਡੀਓ ਆਈ ਹੈ ਮੈਨੂੰ ਲੱਗਦਾ ਕੱਲ ਹੀ ਸ਼ਾਇਦ ਆਈ ਨਵੀਂ ਵੀਡੀਓ। ਦੇਖਦੇ ਹਾਂ ਚ ਕੀ ਗੱਲਬਾਤ ਕਰਦੇ। ਜਿਹੜੇ ਦੋਸਤਾਂ ਚ ਪਹਿਲੀ ਵਾਰੀ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ, ਲਾइक शेयर तक कमेंट करके अपने विचार जरूर देते रहा करो। तो चलते हैं वीडियो वालों, बाकी गलबात करांगे बाद च। अस्सलाम वालेकुम नाज़रीन, मैं हूं हारून रफ़ीक। आप देख रहे हैं कैंडी बॉक्स। एक वाक़या हो गया, वाक़या बहुत अजीब है। जब मैंने पहली बार सुना तो मुझे भी बहुत अजीब लगा। आप सुनेंगे आप भी बहुत हैरान होंगे। इस वाक़े में दो किरदार हैं, वैसे तो तीन किरदार हैं लेकिन एक किरदार जो है वो अपने घर की हो चुकी। अब दो किरदार बाकी बचे हैं, एक डाकिया यानी कासिद और एक वो ख़त लिखने वाला आशिक। आइए उन्हीं से पूछते हैं वाक़या क्या है। अस्सलाम वालेकुम। वालेकुम वाकया सारा दस अच्छा, क्योंकि अवाम को नहीं पता, आपने मुझे तो बता दिया है। वो जरा तीसरा गया ना कि भाई वो अपने घर वाली हो गई जी जी वो मैनू चाहिए। हाँ, अच्छा वो सिलसिले में आप वो सिलसिला मेरा मैनू वो चाहिए है मेरे ने नहीं किया प्राप्त। डाकी हैं। ਮੈਂ ਜੀ ਪੱਤਰ ਪੁੱਤਰ ਲੋਕਾਂ ਦੇ ਘਰਾਂ 'ਚ ਡਾਕੀਆ ਤੁਹਾਨੂੰ ਪਤਾ ਹੁੰਦਾ मैं तो तेन खत दिंदा रहा तू पत्र क्यों दिंदा रहा ਪੱਤਰਕਾਰ ਵੀ ਕਹਿੰਦੇ ਆ ਉਹਨਾਂ ਨੂੰ अच्छा अच्छा जी जी अच्छा ਅਗਲੇ खत ਦੇ पत्तर पंजाबी ਖਤ ਪੱਤਰ च ਹੁੰਦਾ ਤਾਰਾਂ ਹੁੰਦੀਆਂ ਵਿੱਚ अच्छा तुसी डाकिया रिटायर होए हो। ਮੈਂ ਰਿਟਾਇਰ ਹੋਇਆ ਜੀ ਹੁਣ ਤਾਂ ਕਾਫੀ ਦੇਰ ਹੋ ਗਈ ਹੈ अच्छा ਲੇਕਿਨ ਗਲਤੀ ਮੇਰੀ ਵੀ ਨਹੀਂ अच्छा ਇਹਨਾਂ ਦੀ ਵੀ ਨਹੀਂ तो फिर गलती किसकी है? ਆ ਪਾਪੀ ਪੇਟ ਦੀ ਗਲਤੀ ਹੈ ये तो एडा पापी है ही नहीं जिन्ना अरसा तेन गलती करते हो ਇਹ ਮਿਸਾਲ ਹੁੰਦੀ ਆ ਉਹ ਵੈਸੇ ਹੈ ਹੁੰਦਾ अच्छा हुआ क्या? खरू साहब गुजारिश ये है कि मैनू पर जवानी दे विच ये कौन सा दौर होगा 80s का? 80s तो बहुत पहले था। अच्छा अच्छा ये होएगा कोई 88 दा अच्छा क्या? ते नहीं 88 तो बाद च नहीं आंदा। हाँ वो मैं एक लड़की दे नाल प्यार करना मोहब्बत हो गई ये इंसान दा कोई वस नहीं हुंदा। हाँ जी, इंसानों को भी हो जाती ये हो जाता है, इंसानों को हो जाती है। बीन मुंह से निकल गया भाई। अच्छा मेरे हिसाब ना तू डाकिए तो भी पैड़ा आदमी है। जरा बता दें ताकि लोगों को पता चल जाए वाकई। मैं ਉਹਦੇ ਨਾਲ ਕੀਤੀ ਮੁਹੱਬਤ ठीक है। ਮੁਹੱਬਤ ਹੁੰਦੀ ਹੈ ਜੀ ਖਤ ਪੱਤਰ ਜਿੱਦਾਂ ਹੋਰ ਇਹਨੇ ਮੁਹੱਬਤ ਦੱਸਿਆ ਕੀ ਹੁੰਦੀ ਹੈ ਜਿੱਦਾਂ ਇਹਨੇ ਦੱਸਿਆ ਵੀ ਇਹ ਪੱਤਰ ਪੁੱਤਰ जी जी ਉਹ ਐ ਮੇਰਾ ਪੁੱਤਰ ਪਹੁੰਚਾਉਂਦਾ ਰਿਹਾ अच्छा आप डाकिए थे सर। आप उन्हें खत लिखते रहे, ਖਤ ਲਿਖਦਾ ਸੀ आप उन्हें पहुंचाते रहे। ਇਹ ਉਹਨੂੰ ਪਹੁੰਚਾਉਂਦਾ ਰਿਹਾ। ਮੇਰੀ ਤਾਂ ਡਿਊਟੀ ਸੀ ਮੈਂ ਤਾਂ ਸਰਕਾਰੀ ਮੁਲਾਜ਼ਮ ਮੇਰੇ ਤਾਂ ਜੌਬ ਆ ਮੈਂ ਤਾਂ ਪਹੁੰਚਾਉਣਾ ਹੀ ਪਹੁੰਚਾਉਣਾ ਸਰਕਾਰੀ ਮੁਲਾਜ਼ਮ ਇਹ ਖਤ ਪਹੁੰਚਾਉਂਦਾ ਨਹੀਂ ਇਹ ਖਤ ਕਿਹੜੇ ਹੁੰਦੇ ਖਤ ਜਿਹੜਾ ਮਰਜ਼ੀ ਮਰਜ਼ੀ ਹੋਵੇ ਹੋ। ਖਤ ਦੇ ਵਿੱਚ ਅਸੀਂ ਖੋਲ ਕੇ ਨਹੀਂ ਵੇਖ ਸਕਦੇ ਤੇ ਸਰਕਾਰੀ ਸਾਨੂੰ ਹੁਕਮ ਹੀ ਹੈ ਮੁਲਾਜ਼ਮ ਨਹੀਂ ਸਰਕਾਰੀ ਮੁਲਾਜ਼ਮ ਜਦੋਂ ਤਨਖਾਹ ਲੈਂਦਾ ਹਕੂਮਤ ਕੋਲੋਂ ਤਾਂ ਸਰਕਾਰੀ ਮੁਲਾਜ਼ਮ ਮੇਰੇ ਕੋਲ ਕਿਉਂ ਪੈਸੇ ਲੈਂਦਾ ਨਹੀਂ ਰਿਹਾ? ਉਹ ਮੈਂ ਤੇਰਾ ਸ਼ੁਕਰੀਆ ਅਦਾ ਕਰਨਾ ਵਾ ਅਸਲ ਦੇ ਵਿੱਚ ਹਰੂਨ ਸਾਹਿਬ ਇਹਨਾਂ ਨੂੰ ਜਿਹਦੇ ਨਾਲ ਲਾਭ ਸੀਗਾ ਇਹ ਆਪਣੇ ਪਿਆਰ ਦੇ ਨਾਲ ਮੈਨੂੰ ਇਹਨੇ 10-15 ਰੁਪਏ ਦੇ ਦੇਣੇ 10 ਰੁਪਏ जब 15 उसका खत ਰੁਪਏ लेकर आते थे। ਹਾਂ ਜਦੋਂ ਉਹਦਾ ਆਉਣਾ ਉਦੋਂ ਇਹਨੇ 20 ਦੇਣੇ वाह वाह ਜਦੋਂ ਉਹਦਾ अच्छी ਆਉਣਾ बात। चले ਖੁਸ਼ ਹੋ ਕੇ ਇਹਨੇ 20 ਦੇਣੇ खुश हो गए। ਤੇ ਫਿਰ ਤੂੰ ਸਰਕਾਰੀ ਮੁਲਾਜ਼ਮ ਗੱਲ ਤੂੰ ਤਾਂ ਮੇਰਾ ਹੀ ਹੋਇਆ ਦੋ ਨਹੀਂ ਦੇਖੋ ਹੁਣ ਨਾਈ ਕਿਸੇ ਦੇ ਘਰ ਗੰਢ ਦੇਣ ਜਾਂਦਾ ਉਹਨੂੰ ਦਿੰਦੇ ਨਹੀਂ ਸੂਟ ਵੀ ਦਿੰਦੇ ਮਠਿਆਈ ਵੀ ਦਿੰਦੇ ਵਿਆਹ ਕਿਸੇ ਦਾ ਹੋ ਰਿਹਾ ਹੁੰਦਾ ਉਹਨੂੰ ਕਾਹਦੇ ਦਿੰਦੇ ਉਹ ਨਾਈ ਜਿਹੜਾ ਨਾ ਇੱਕ ਨੇਕ ਸ਼ਗੁਨ ਕਰ ਰਿਹਾ ਤੂੰ ਗੰਦੇ ਕੰਮ ਕਰ ਰਿਹਾ ਨਹੀਂ ਨੇਕ ਸ਼ਗੁਨ ਕਰ ਰਿਹਾ ਮੈਂ ਤਾਂ आपको क्या पता
हुआ है लिफाफे में क्या है? ਦੋ ਪਿਆਰ ਕਰਨ ਵਾਲਿਆਂ ਨੂੰ ਮਿਲਾ ਰਹੇ ਆ ਖਤ ਦੇ ਜ਼ਰੀਏ। वाह 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 वाह। ਤੇ ਪੈਸੇ ਨਾ ਲੈ ਤੂੰ ਸਵਾਬ ਖੱਟ। अच्छा तो ये आप पहुंचाते रहे खत ਮੈਂ और पैसे ਪਹੁੰਚਾਉਂਦਾ ਰਿਹਾ लेते ਜੀ। रहे? ਹਾਂਜੀ ਫਿਰ ਇਹਨਾਂ ਦਾ ਜਦੋਂ ਥੋੜੀ ਜੀ ਮੁਹੱਬਤ ਹੋਰ ਵਧੀ ਹੈ ਨਾ, जी जी। ਇਹਨੇ ਮੇਰੇ ਪੰਜੀ ਕਰਤੇ। वाह वाह 25 ਰੁਪਏ ਕਰ ਉਹ ਕੁਛ ਨਹੀਂ ਸੀ ਦਿੰਦੀ। ठीक ਉਹਨੇ ਚਾਹ ਚੂ ਕਦੀ ਪਿਆ ਦੇਣੀ, ਪਾਣੀ ਪਿਆ ਦੇਣਾ अच्छा, ਜਾਂ ਕੋਈ सही, ਸ਼ਰਬਤ रूह अफ़ज़ा, सही 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 शिकंजवी पिया देनी। सही सही यार यहाँ से ना तेजी से आगे निकलो, वो गुस्सा कर रहे हैं। जी जी ਹਾਂ ਤੇ ਨਾ ਉਹਨਾਂ ਨੇ ਬਹਾ ਕੇ ਮੈਨੂੰ ਪੁੱਛਣਾ ਵੀ ਮੰਜੀ ਤੇ ਮੈਨੂੰ ਕੋਲ ਬਹਾ ਲੈਣਾ ਇੰਜ ਹੀ ਹਾਂਜੀ। ਤੇ ਕੀ ਹਾਲ ਤੇ ਆ ਫੇਰ ਉਹਨਾਂ ਤੂੰ ਦਾ। ਮੇਰੇ ਕੋਲੋਂ ਕਾਹਦੇ ਪੈਸੇ ਲੈਂਦੇ? ਨਹੀਂ ਸਾਡੇ ਜਦੋਂ ਵਾਲੇ ਤੂੰ ਸਾਰਿਆ ਸ਼ਿਕੰਜੀ ਵੀ ਉੱਥੋਂ ਪੀਣਾ, ਪਕੌੜੇ ਵੀ ਉੱਥੋਂ ਖਾਣਾ, ਤੂੰ ਦਹੀਂ ਭੱਲੇ ਵੀ ਉੱਥੋਂ ਖਾਣਾ, ਕੋਲ ਤੂੰ ਬਹਿਣਾ ਵੀ ਹੈ, ਮੇਰੇ ਕੋਲ ਵੀ ਪੰਜੀ ਨਹੀਂ ਜਾ। ਔਰ ਇਸ ਹਿਸਾਬ ਨਾਲ ਤਾਂ ਦੋਨੋਂ ਪਾਸੇ ਮੁਹੱਬਤ ਤੇਰੀ ਸੀ, ਮੇਰੀ ਤਾਂ ਬਾਤ ਨਹੀਂ। ਕਿੱਦਾਂ? ਮੈਂ ਤਾਂ ਅੱਜ ਤੱਕ ਉਹਨਾਂ ਦੇ ਘਰੋਂ ਇੱਕ ਚੌਲਾਂ ਦਾ ਦਾਣਾ ਨਹੀਂ ਖਾਦਾ। ਉਹਨਾਂ ਦੇ ਘਰੋਂ ਜਵਾਈ ਜਿੰਨੀ ਰੋਟੀ ਖਾ ਰਿਹਾ। ਨਹੀਂ ਤੇਰਾ ਤਾਂ ਬਣਦਾ ਹੀ ਨਹੀਂ ਸੀ, ਤੇਰੇ ਹੱਕ ਨਿਕਾਹ ਚ ਨਹੀਂ ਸੀ ਤੇ ਤੇਰੇ ਐਸਾ ਹੀ ਸੀ। ਤੇ ਤੁਸੀਂ ਦੋਵੇਂ ਪਿਆਰ ਕਰਦੇ ਸੀ। ਦੇਖੋ ਮੈਂ ਤਾਂ ਡਾਕੀਆ ਸੀ ਨਾ, ਡਾਕੀਏ ਨੇ ਕੀ ਕਰਨਾ ਤੂੰ ਹੁੰਦਾ। ਡਾਕੀਏ ਦੀਆਂ ਕਿੰਨੀਆਂ ਮੌਜਾਂ ਲੱਗੀਆਂ ਹੋਈਆਂ ਵੀ ਤੂੰ ਡਾਕੀਆ, ਤੂੰ ਪੰਜੀ ਵੀ ਲਈ ਜਾਂਦਾ, ਤੂੰ ਕੋਲ ਵੀ ਬਈ ਜਾਂਦਾ। ਮੈਂ ਯਕੀਨ ਕਰੋ ਮਹੱਲੇ ਚੋਂ ਨਿਕਲਣਾ ਬੁੱਢੀਆਂ ਮੈਂ ਤਾਂ ਤੈਨੂੰ 500 ਦੇ ਦਿੰਦਾ, ਤੂੰ ਤਾਂ ਲੈ ਕੇ ਦੌੜ ਜਾਣਾ। ਨਹੀਂ ਨਹੀਂ ਮੈਂ ਆਪਣੀ ਜਿਹੜਾ ਪੰਜੀਆਂ ਚ ਨਾਲ ਬਹਿ ਗਿਆ ਉਹਨੇ 500 ਤੇ ਲੈ ਕੇ ਤੁਸੀਂ ਦੌੜੀ। ਆਪ ਸਮਝਦਾਰ ਹੋ, ਸਾਰੀ ਜ਼ਿੰਦਗੀ ਇਹੋ ਕੁਝ ਕੀਤਾ ਹੈ। ਮਤਲਬ भाई ये हाँ ये बातें सुनिए। 5000 ਰੁਪਈਆ ਚ ਤੂੰ ਨਾਲ ਬਹਿ ਰਿਹਾ, ਜੀ, ਜੀ। ਸਕੰਜੀ ਵੀ ਪੀ ਰਿਹਾ, ਸ਼ਰਬਤ ਵੀ ਪੀ ਰਿਹਾ। ਜੀ, ਜੀ। ਮੈਂ ਤੈਨੂੰ 500 ਦਿੰਦਾ, ਤੂੰ ਤਾਂ ਦੁੜਾ ਲੈਣਾ ਸੀ। ਨਹੀਂ ਤੂੰ ਡਾਕੀਆ ਬਣ ਜਾਂਦਾ, ਤੂੰ ਪੀ ਲੈਂਦਾ। ਮੈਂ ਤਾਂ ਹਰ ਘਰ ਦੇ ਵਿੱਚੋਂ ਲੰਘਾ, ਅਗਲੇ ਕਹਿੰਦੇ ਭਾ ਸਾਡਾ ਕੋਈ ਖਾਤਾ ਆਇਆ, ਕੋਈ ਤਾਰ ਆਈ ਹੈ। ਹਾਂ ਤੇ ਤੂੰ ਅੱਗੋਂ ਇਹ ਕਹਿਣਾ ਵੀ ਮੈਂ ਨਾਲ ਬੈਠੂੰਗਾ ਫੇਰ ਦੇਊਂਗਾ। ਵੀ ਐ ਕੁੰਡਾ ਖੜਕਾਇਆ ਕਿ ਐ ਖੱਸ ਸੁੱਟਿਆ ਤੇ ਦਫਾ ਹੋ ਤੂੰ ਕੋਈ। ਮੈਂ ਉਹ ਜੋ ਹਵਾ ਨਾਲ ਕਿਸੇ ਦੇ ਘਰ ਡਿੱਗ ਪੈ, ਤੇਰੀ ਤਾਂ ਮਾਂ ਭੈਣੇ ਕਰ ਦੇਣੀ ਨਾ। ਮੇਰਾ ਖਿਆਲ ਹੈ ਤੂੰ ਜਿੰਨੀ ਦੇਰ ਸਰਵਿਸ ਕੀਤੀ ਹੈ ਤੂੰ ਨੇਰੀ ਚ ਕੀਤੀ ਹੈ। ਨਹੀਂ ਮੈਂ कि भाई इतनी हवा चल रही है। ਹਰ ਵੇਲੇ ਹਵਾ ਚੱਲੀ, ਤੇਰੀ ਡਾਕ ਦੇ ਰੌਣ ਕਦੀ ਗੁੰਮਾ ਹੋਇਆ ਹੀ ਨਹੀਂ। ਹੈਂਡ ਓਵਰ ਕਰਕੇ ਆਉਂਦਾ ਰਿਹਾ। ਉਹ ਹੈਂਡ ਓਵਰ ਕਿ ਅਗਲਾ ਘਰ ਟੁੰਡਾ ਹੋਵੇ ਤਾਂ ਤੇਰਾ ਤਾਂ ਹੈਂਡ ਗਿਆ ਨਾ। ਮੈਂ ਉਹਦੇ ਪਿਓ ਦੇ ਸਾਹਮਣੇ ਖੱਤ ਫੜਾ ਦਿਆਂ, ਤੈਨੂੰ ਛਿੱਤਰ ਪੈਣ ਕੌਣ ਜ਼ਿੰਮੇਵਾਰ? ਵੀ ਉਹਨੂੰ ਕੀ ਉਹਦਾ ਪਤਾ ਭੈਣ ਭਰਾ ਹੈ ਨਹੀਂ, ਉਹਦੀ ਫੈਮਿਲੀ ਹੈ ਨਹੀਂ ਪਿੱਛੇ। ਨਹੀਂ अच्छा जी फिर हुआ क्या? ਹਰੂਨ ਸਾਹਿਬ ਹੋਇਆ ਇਹ ਹੈ, जी ਮੈਂ ਹੁੰਦਾ ਸੀ ਕਰਾਚੀ, अच्छा और वो यहाँ लाहौर में? ਉਹ ਇੱਥੇ ਸੀ। ठीक है। ਉਹਨੇ ਕਿਤੇ ਇਹਨੂੰ ਨਾ ਜੀ ਖਤ ਲਿਖ ਕੇ ਦਿੱਤਾ। ਕਰਾਚੀ ਸਮੁੰਦਰ ਤੇ ਇਹਦੇ 8 ਊਂਠ ਸੀ, 2 ਘੋੜੇ ਸੀ, ਰਾਈਟ ਕਰਦਾ ਸੀ। अच्छा नहीं तो अच्छी बात है, अच्छी बात। ਕਾਰੋਬਾਰ ਉੱਥੇ ਮੈਂ ਜੀ ਜੋ ਨੌਕਰੀ ਕਰਦਾ ਕਰਾਚੀ। ਇਹਨੂੰ ਨਹੀਂ ਸੀ ਬਹਿਣ ਦਿੰਦਾ। ਮੈਂ ਜਾਂ ਤਾਂ ਮੇਰੀ ਗੱਲ ਸੁਣ ਲੈ, ਜੇ ਵਿੱਚ ਹਲਕੀਆਂ ਹਲਕੀਆਂ ਪੰਚਾਂ ਕਰੀ ਜਾ। ਬਿਜ਼ਨਸ ਵੀ ਸੀ। ਹਾਂ ਵਿੱਚ ਜਿਹੜਾ ਨਾ ਜੀ ਮੈਂ ਜਿਸਲੇ ਉੱਥੇ ਨੌਕਰੀ ਕਰਦਾ ਕਰਾਚੀ ਦੇ ਵਿੱਚ, कराची ਹਾਂ ਵਿੱਚੋਂ ਲੋਹਾ ਲਾਇਆ ਵੀ ਇਕੱਠਾ ਹੋ ਜਾਂਦਾ ਸਮੁੰਦਰ ਚੋਂ ਨਾ ਕਿਤੇ। जी। ਉੱਥੇ ਮੈਂ ਜਿਸਲੇ ਜੀ ਉਹਨੇ ਇਹਨੂੰ ਕਿਧਰੇ ਦਿੱਤਾ ਖਤ ਲਿਖ ਕੇ। अच्छा वो क्या था? ਉਹਨੇ ਇਹਨੂੰ ਕਿਹਾ ਵੀ ਆ ਮੇਰਾ ਆਖਰੀ ਖਤ ਹੈ, ਕਿਉਂਕਿ ਮੇਰੀ ਹੋ ਰਹੀ ਸ਼ਾਦੀ, अच्छा ਇਹ ਤੂੰ ਉਹਨੂੰ ਆਖਰੀ ਖਤ ਦੇ ਦੇਣਾ ਤੇ ਉਹਨੂੰ ਕਹਿਣਾ ਵੀ ਤੇਰਾ ਮੇਰਾ ਬ੍ਰੇਕਅਪ। इन्होंने वो खत पहुंचाया? ਨਾ 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 ਨਾ, ਇਹਨੇ ਉਹ ਖਤ ਪੜਿਆ। हाँ ਇਹਨੇ ਸੋਚਿਆ ਵੀ ਇੱਥੇ ਜਿੱਥੇ ਬ੍ਰੇਕਅਪ ਹੋਇਆ ਤੇ ਮੇਰੇ ਤਾਂ ਪੰਜੀ ਬੰਦ ਹੋ ਗਏ। ਇਹਨੇ ਜਨਾਬ ਅਲੀ ਕੋਲੋਂ ਖਤ ਲਿਖ ਕੇ ਤੇ ਮੈਨੂੰ ਦੇਣੇ ਸ਼ੁਰੂ ਕਰ ਦਿੱਤੇ। अच्छा उसकी तरफ से ये खुद लिखता रहा खत? ਹਾਂ ਕੁਛ ਅਰਸਾ ਮੇਰੀ ਮਸ਼ੂਕ ਇਹ ਰਹੀ ਹੈ। ਮੈਂ ਲਿਖ ਕੇ ਇਸ ਲਈ ਦਿੰਦਾ ਰਿਹਾ। ਬੜਾ ਫਰਜ਼ੀ ਹੈ। ਚਲੋ ਮੈਂ ਕਹਾ ਇੱਕ ਜ਼ਿੰਦਗੀ ਦਾ ਤਾਂ ਵਿਆਹ ਹੋ ਗਿਆ, ਦੂਜੀ ਤੇ ਨਾ ਤਬਾਹ ਹੋਵੇ। आपने फिर शादी नहीं की? ਇਹਨੇ ਸ਼ਾਦੀ ਕੀਤੀ ਹੀ ਨਹੀਂ। ਅੱਛਾ ਇਹ ਮੇਰੀ ਤਬਾਹੀ ਮੈਂ ਕਿਹਾ ਹੋਈ ਹੈ ਜਾਂ ਮੈਂ ਬਚ ਗਿਆ? ਨਹੀਂ ਬਈ ਇਹਨੂੰ- ਜਿਹਨੇ ਸਾਰੀ ਜ਼ਿੰਦਗੀ ਛਾਲਿਆ ਸ਼ਾਦੀ ਨਹੀਂ ਕੀਤੀ ਤੇਰੇ ਉਹਨਾਂ ਲੈਟਰਾਂ ਦੀ ਵਜ੍ਹਾ ਨਾਲ। ਮੈਨੂੰ ਤਾਂ ਲੱਗਦਾ ਉਹ ਹਕੂਮਤੀ ਲੈਟਰ ਸੀ ਜਿਹੜੇ। ਮੇਰੀ ਗੱਲ ਸੁਣੋ, ਮੈਂ ਇਹਨੂੰ ਲੈਟਰ ਦੇ ਦਿੰਦਾ ਨਾ ਆਖਰੀ, ਇਹ ਹੁਣ ਤੱਕ ਇੱਥੇ ਬੈਠਾ ਹੀ ਨਹੀਂ ਸੀ, ਹੁਣ ਅੱਜ ਬੈਠਾ ਨਾ। ਇਹ ਸਮੁੰਦਰ ਇਹਦੇ ਕੋਲ ਦੀ, ਇਹਨੇ ਛਾਲ ਕੱਢ ਮਾਰਨੀ ਸੀ। ਇਹ ਮੁਹੱਬਤ ਕਰਨ ਵਾਲੇ ਆਪਣੇ ਆਪ ਨੂੰ ਫਾਹ ਲੈ ਲੈਂਦੇ ना ਆ। ना इन्हें भूल के उतरे आ जाना था। अच्छा मैं हाँ जी नहीं, मेरा मतलब ये है, मेरा कहने का मतलब ये है जब उन्होंने इन्होंने ਤੂੰ ਮੇਰੇ ਨਾਲ ਆ ਜਾਂ ਡਾਕੀਏ ਨਾਲ? नहीं नहीं मैं ਤੁਹਾਡੇ ਦੋਵਾਂ ਨਾਲ। ਹਾਂ ਦੋਵਾਂ। अच्छा मैं बात ये कर रहा था कि जब ये खत लिखना शुरू हुआ तो आपको लिखाई में फर्क नहीं महसूस हुआ? इश्क ਹੁੰਦਾ ਹਰੂਨ ਸਾਹਿਬ ਅੰਨਾ, जी जी और ये इतना बेशर्म आदमी है। ਤੁਹਾਨੂੰ ਅੰਦਰ ਹੀ ਗੱਲ ਦੱਸਾਂ, ਕੈਮਰੇ ਬੰਦ ਕਰਾਓ। बंद करें यार जी। ਇਹ ਜਿਸਲੇ ਮੈਨੂੰ ਲੈਟਰ ਉਹਦਾ ਲਿਆ ਕੇ ਦਿੰਦਾ ਸੀ ਨਾ, ਜਿਹੜਾ ਕੋਲੋਂ ਲਿਖਦਾ ਸੀ ਜੀ। ਆਪਣੇ ਸੁਰਖੀ ਲਾ ਕੇ ਐ ਉੱਤੇ ਬੁੱਲ ਬਣਾ ਦਿੰਦਾ ਸੀ। ਕੌਣ ਬਣਾਈ ਦੇ? ਇੱਕ ਦੋ ਵਾਰੀ ਨਾ ਜੀ ਮੈਨੂੰ ਉਹ ਬੁੱਲ ਦੇਖ ਕੇ ਮੈਨੂੰ ਸ਼ੱਕ ਹੋਇਆ ਵੀ ਇੱਕ ਤਾਂ ਹਲਕੀਆਂ ਜੀਆਂ ਉੱਤੇ ਸ਼ੇਡ ਆ ਰਿਹਾ ਮੁੱਛਾਂ ਦਾ, ਔਰ ਦੂਸਰੀ ਗੱਲ ਹੈ ਵੀ ਉਹ ਇੰਨੇ ਮਾੜੇ ਸੀ ਵੀ ਉਹ ਕਾਗਜ਼ ਤੇ ਵੀ ਉਹਨਾਂ ਤੇ ਸਿਕਰੀ ਆਈ ਹੋਈ ਸੀ।
ਨਹੀਂ ਦੇਖੋ ਮੇਰੀ ਗੱਲ ਸੁਣੋ, ਮੈਂ ਜਿੱਦਾਂ ਪਪੜੀਆਂ ਨਹੀਂ ਜੰਮ ਜਾਂਦੀਆਂ। ਮੈਂ ਅਸਲ ਦੇ ਵਿੱਚ ਇਹਦੇ ਤੇ ਰਹਿਮ ਕੀਤਾ, ਮੈਂ ਇਹ ਦਿਲ ਟੁੱਟਦਾ ਵੇਖ ਨਹੀਂ ਸੀ ਸਕਦਾ अच्छा ਕਿਉਂਕਿ ਮੈਨੂੰ ਪਤਾ ਸੀਗਾ ਇਹਦੇ ਕੋਲ ਬਰਦਾਸ਼ਤ ਨਹੀਂ ਹੋਣੀ ਉਹ ਗੱਲ। ओके ओके ਹਾਂ, ਇਹਨੇ ਜਾਂ ਕੁੜੀ ਨੂੰ ਮਾਰ ਦੇਣਾ ਸੀ ਤੇ ਜਾਂ ਇਹਨੇ ਆਪ ਮਰ ਜਾਣਾ ਸੀ। ਲੇਕਿਨ ਹੁਣ ਇਹ ਦੋਨੋਂ ਕੰਮ ਨਹੀਂ ਹੋਏ, ਹੁਣ ਮੈਂ ਤੈਨੂੰ ਮਾਰ ਦੇਣਾ। ਹਾਂ ਮੈਨੂੰ ਯਾਦ ਆ ਗਿਆ, जी जी ਇਹ ਖਤ ਮੈਨੂੰ ਦੇ ਕੇ ਬਕਾਇਦਾ ਪੈਸੇ ਮੰਗਾਉਂਦਾ ਰਿਹਾ। ਅੱਛਾ ਪਿੱਛੇ ਹੋ ਜਾ, ਤੇਰੀ ਕਲਾਬਾਜੀ ਲੱਗ ਮੈਂ ਕਲਾਬਾਜੀ। अच्छा ये पैसे ਮੈਂ ਨੇਜਾ ਸੁੱਟਣ ਜਾਣ ਡਿਆ, ਪੈਸੇ ਮੰਗਵਾਉਂਦਾ ਰਿਹਾ, ਪੈਸੇ ਮੰਗਾਉਂਦਾ ਰਿਹਾ ਮੇਰੀ ਰਕਮ ਦੇ ਨਾਲ। ਨਹੀਂ ਤਾਂ ਮੈਂ ਤੇਰੀ ਰਕਮ ਲੈ ਕੇ ਮਰ ਗਿਆ ਕਿਤੇ, ਹਿੱਕ ਤੇ ਰੱਖ ਕੇ ਨਾਲ ਲੈ ਗਿਆ। ਮੈਂ ਤੇਰੇ ਭਤੀਜੇ ਹੀ ਪੜਾਏ ਆ। ਇਹਦੇ ਭਤੀਜੇ, ਮੇਰੇ ਤਾਂ ਭਤੀਜੇ ਸਾਰੇ ਨਸ਼ਈ ਹੈ। भाई उसने अपने बच्चे पढ़ाए ਆਪਣੇ ਭਤੀਜੇ ਉਹ ਮੇਰੇ ਕਿੱਥੋਂ ਭਤੀਜੇ ਚੁੱਲ੍ਹੇ 'ਚ ਪੈਂਦੇ ਉਹ ਭਤੀਜੇ ਜਿਹਨੇ ਮੇਰਾ ਘਰ ਨਹੀਂ ਬਸਣ ਦਿੱਤਾ। कितना का पैसा ले गया अब तक ਪੈਸੇ ਦੀ ਗੱਲ ਕਰੇ ਵੀ ਪੈਸਾ ਲੈ ਕੇ ਇਹ ਮੇਰੇ ਕੋਲ ਲੇਡੀਜ਼ ਕੱਪੜੇ ਮੰਗਾਉਂਦਾ ਰਿਹਾ। खत में फरमाइश कर ਹਾਂ ਲੇਡੀ ਜੁੱਤੀਆਂ, ਮੇਕਅਪ ਦਾ ਸਮਾਨ, ਤੈਨੂੰ ਮੈਂ ਕੁਛ ਹੀ ਨਾ ਦੱਸ ਨਹੀਂ ਸਕਦਾ। ਨਹੀਂ ਤਾਂ ਮੈਂ ਮਤਲਬ ਲੇਡੀ ਕੱਪੜੇ ਪਾ ਕੇ ਨੱਚਦਾ ਰਿਹਾ ਕਿਤੇ, ਮੈਂ ਖੁਸਰਿਆ ਨਾ ਜਾਂਦਾ ਰਿਹਾ। ਮੈਂ ਹਿੱਕ ਤੇ ਰੱਖ ਕੇ ਲੈ ਗਿਆ, ਉਹ ਤੇਰੀ ਭੈਣ ਭਾਈ ਫਿਰਦੀ ਆ। ਇਹ ਮੇਰੀ ਭੈਣ ਪਾਉਂਦੀ ਰਹੀ। ਹਾਂਜੀ ਲੈ ਹੁਣ ਮੇਰੀ ਭੈਣ ਨੂੰ ਨਾ ਚਿੱਟਾ ਸੂਟ ਲੈ ਦੇ, ਚਿੱਟਾ। ਮੈਂ ਜੋ ਬੇਵਾ ਕਰ ਦੇਣੀ ਹੈ। ਇਹਨੇ ਮੇਰੇ ਕੋਲੋਂ ਜੁੱਤੀਆਂ, ਕੱਪੜੇ, ਮੇਕਅਪ, ਜੁਐਲਰੀ। ਮੈਨੂੰ ਇੱਕ ਦੋ ਵਾਰੀ ਹੋਇਆ ਸ਼ੱਕ, क्या ਖਤ ਦੇ ਵਿੱਚ ਇਹਨੇ ਖੁਦ ਹੀ ਲਿਖਦਾ ਸੀ ਨਾ, जी 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 ਵਿੱਚ ਲਿਖਿਆ ਕਿ ਮੈਨੂੰ ਲੱਖ ਰੁਪਈਆ ਭੇਜੋ, ਮੈਂ ਅੱਖ ਦੇ ਵਿੱਚ ਲੈਂਜ ਪਵਾਉਣਾ। ਮਰਦੇ ਪਿੱਟਦੇ ਨੇ ਚੀਜ਼ਾਂ ਵੇਚ ਕੇ ਮੈਂ ਇਹਨੂੰ ਲੱਖ ਰੁਪਈਆ। अपनी तरफ से आपने शबाना को लेंस डलवाए ਹਾਂ ਹਾਂ ਮੈਂ ਇਹਨੂੰ ਲੱਖ ਰੁਪਈਆ ਦੇ ਦਿੱਤਾ ਅੱਛਾ ਤੇ ਮੇਰੇ ਕੋਲ ਹੀ ਬਹਿ ਕੇ ਕਹਿਣ ਡਿਆ ਵੀ ਜਿੱਦਾਂ ਦਾ ਲੈਂਜ ਪਵਾਇਆ ਨਾ ਸਹੀ ਨਜ਼ਰ ਆ ਰਿਹਾ। ਮੈਨੂੰ ਸ਼ੱਕ ਗੁਜ਼ਰਿਆ, ਮੈਂ ਕਿਹਾ ਵੀ ਇਹ ਕੋਈ ਰੌਲਾ ਹੈ। आपको कैसे शक हुआ ਹਜ਼ੂਰ ਉਹ ਲਿਖਾਈ ਜਿਹੜੀ ਹੈ, जी ਮੈਂ ਆਪ ਘਰ ਬਹਿ ਕੇ ਨਾ ਉਹ ਸਾਰੇ ਖਤ ਕੱਢ ਕੇ जी जी ਮੈਂ ਕੋਈ ਡੇਢ ਦਿਹਾੜੀ ਦੇ ਵਿੱਚ ਉਹਨਾਂ ਲੈਟਰਾਂ ਦਾ ਫੋਰੈਂਸਿਕ ਕੀਤਾ। ਪੜੇਗਾ लिखाई क्या हैंड राइटिंग की फर्क सी। अच्छा लेंस डल गया तो हैंड राइटिंग में फर्क आ फर्क गया आ गया, हरफ मोटे लिखन लग गया। ਲੇਕਿਨ ਇਹ ਵੀ ਇਹ ਤਾਂ ਗਲਤ ਮੈਨੂੰ- ਲਿਖਦਾ ਰਿਹਾ ਨਾ ਉਹਨੂੰ ਖਤ। क्या ਖਤ ਤਾਂ ਮੇਰੇ ਹੱਥੀ ਆਉਂਦਾ ਸੀ जी जी यानी तू मेरे खत भी पढ़ता सी। ਤੇ ਮੈਂ ਜਵਾਬ ਨਹੀਂ ਸੀ ਲਿਖਣਾ, ਮੈਂ ਝੂਠ ਲਿਖ ਦਿੰਦਾ ਵਿੱਚ। ਇਹ ਵਿੱਚ ਲਿਖਦਾ ਹੁੰਦਾ ਜਾਨੂ ਅੱਜ 4 ਦਿਨ ਹੋਏ ਮੈਨੇ ਖਾਣਾ ਨਹੀਂ ਖਾਇਆ, ਤੇਰੀ ਯਾਦ ਤੜਫਾਤੀ। ਜਦੋਂ ਮੈਂ ਖਤ ਦੇਣ ਜਾਣਾ ਐਡੀ ਪਰਾਤ ਦੇ ਵਿੱਚ ਬੋਟੀਆਂ ਪਾ ਕੇ ਮੈਨੂੰ ਫਿਰ ਤਕਲੀਫ ਨਹੀਂ ਸੀ ਹੁੰਦੀ। मैनू शक हाँ उसको शबाना तो तुम थे ना। वाह वाह शक मैंने पता किथों गया। कैसे कैसे ਇਹਨੇ ਇੱਕ ਦੋ ਵਾਰੀ ਨਾ ਖਤ ਲਿਖ ਕੇ ਲਿਆਇਆ ਨਾ, जी जी ਮੈਂ ਪੜਿਆ, ਮੈਂ ਬੜਾ ਮਾਯੂਸ ਹੋਇਆ, क्यों ਦਿਲ ਮੇਰਾ ਨਾ ਮਤਲਬ ਭਰ ਆਇਆ। अच्छा ਮੈਂ ਉਹਨੂੰ ਫਿਰ ਖਤ ਲਿਖਿਆ, ਮੈਂ ਕਿਹਾ ਸ਼ਬਾਨਾ, ਮੈਂ ਅੱਜ ਤੋਂ ਪਹਿਲੇ ਤੇਰੇ ਕੋਲੋਂ ਕਦੀ ਇਹ ਤਵੱਕੋ ਨਹੀਂ ਸੀ ਕਰਦਾ ਕਿ ਜਿਸ ਕਿਸਮ ਦੀ ਤੂੰ ਲੈਂਗੁਏਜ ਇਸਤੇਮਾਲ ਕਰਨੀ ਸ਼ੁਰੂ ਕਰ ਦਿੱਤੀ ਹੈ, मतलब ਉਹਦੇ 'ਚ ਨਾ ਲਾਈਟ ਮੇਰੇ ਬਾਰੇ 'ਚ ਨਾ ਫਾਹਿਸ਼ ਗੱਲਾਂ ਲਿਖ ਰਹੀ ਹੈ। ਇਦਾਂ ਮੈਨੂੰ ਪਤਾ ਮੁਹੱਬਤ ਵੱਧਦੀ ਆ। इंसान के ਇੱਕ बच्चे ਇੱਕ ਇੱਕ ਗਾਲੀ ਜਿਹੜੀ ਨਾ जी जी ਉਹਦੇ 'ਚ ਉਹਨੇ 5 7 10 ਵਾਰੀ ਲਿਖੀ, ਉਹ ਗਾਲੀ ਮੈਂ ਇਹਦੇ ਮੂੰਹ ਹਜ਼ਾਰਾਂ ਹੀ ਸੁਣ ਚੁੱਕਾ। ਉਹਨੇ ਵੀ ਲਿਖਿਆ ਵੀ ਸਾਡਾ ਵਿਆਹ ਜਿਹੜਾ ਨਾ ਇਹ ਹੋ ਕੇ ਰਹੇਗਾ, ਤੇਰਾ ਪਿਓ ਵਿੱਚ ਸਾਲਾ ਲੱਗਦਾ। ਔਰਤ ਇਹ ਗੱਲ ਲਿਖ ਸਕਦੀ ਹੈ। वहां से ही पकड़ा रख पकड़ा ਹਾਂਜੀ ਵਿੱਚ ਲਿਖਿਆ ਹੈ ਵੀ ਉਹ ਮੇਰਾ ਮਜ਼ਮੂਨ ਬਾਹਰੋਂ ਲੈਣ ਜਾਂਦਾ, ਮੈਨੂੰ ਘਰੋਂ ਮਿਲ ਜਾਂਦਾ ਸੀ। कैसे ਸਾਡੇ ਘਰ ਇਹੀ ਲੜਾਈ ਹੁੰਦੀ ਸੀ। ਕਿਆ? ਉਹ ਮੈਨੂੰ ਕਹਿੰਦੇ ਮੈਂ ਅੱਗੇ ਲਿਖੀ ਜਾਂਦਾ ਸੀ। अच्छा अब वो कहाँ है खातून कहाँ है ਉਹਦੀ ਤਾਂ ਸ਼ਾਦੀ ਹੋ ਗਈ। तो आप गए मिलने ਮੈਂ ਗਿਆ ਜ਼ਰੂਰ, फिर ਮੈਂ ਜਾ ਕੇ ਦਿੱਤੀ ਬੈਲ, अच्छा ਪੁੱਛਦੇ ਪਿਛਾਉਂਦੇ ਸਾਰੀ ਦਿਹਾੜੀ ਮੇਰੀ ਗੁਜ਼ਰ ਗਈ। आपको नहीं पता था कि शादी हो गई ਮੈਨੂੰ ਕਿੱਥੇ ਪਤਾ ਸੀ। वो तो खत लेकर आता ਮੈਂ ਜਾ ਕੇ ਇੰਜ ਕਰਕੇ ਬੈਲ ਦਿੱਤੀ ਹੈ। जी जी ਮੁੰਡਾ ਇੱਕ ਨਿਕਲਿਆ ਸੋਹਣਾ ਜਵਾਨ, 5 5.5 ਫੁੱਟ ਕੱਦ। अच्छा 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 ਮੈਂ ਪੈਰਾਂ ਤੋਂ ਲੈ ਕੇ ਆਈ ਤੇ ਮੂੰਹ ਤੱਕ ਦੇਖਿਆ। ਉਹਨੇ ਮੈਨੂੰ ਕਿਹਾ ਜੀ, ਮੈਂ ਸਮਝ ਗਿਆ, ਮੈਂ ਕਿਹਾ ਉਹਦਾ ਮੁੰਡਾ ਹੈ। ओ शक्ल मिलती थी ਹਾਂ ਉਹਨੇ ਮੈਨੂੰ ਕਿਹਾ ਆਪ ਕੌਣ, ਮੈਂ ਕਿਹਾ ਬੇਟਾ ਮਾਮੂ ਸਿਕੰਦਰ। ਉਹ ਅੰਦਰ ਇਤਲਾਹ ਦੇਣ ਗਿਆ, ਮੈਂ ਗਿਆ। यार ये क्या तुमने हरकत की ਨਹੀਂ है ਇਹਦੇ 'ਚ यार? ਇੰਨੀ ਜ਼ਰੂਰਤ ਨਹੀਂ ਹੈਗੀ ਵੀ ਤੂੰ ਜਾ ਕੇ ਉਹਨੂੰ ਪ੍ਰਪੋਜ਼ ਕਰ। ਖਤ ਲਿਖੀ ਜਾਂਦਾ, ਰੋਜ਼ ਖਤ ਲਿਖੀ ਜਾਂਦਾ। ਅਰੁਣ ਸਾਹਿਬ ਹੁਣ ਮੇਰੀ ਆਖਰੀ ਗੱਲ ਹੈ, क्या जी ਇਹ ਜੋ ਮਰਜ਼ੀ ਕੀਤਾ ਇਹਦੀ ਪਨਿਸ਼ਮੈਂਟ ਹੋਊਗੀ। ਮੇਰੇ ਕੋਲੋਂ ਹੁਣ ਇਹ ਕਲਾਪਾ ਨਹੀਂ ਕੱਟਿਆ ਜਾਂਦਾ। ਕੋਈ ਗੱਲ ਨਹੀਂ। ਮੈਂ ਇਹਦੇ ਨਾਲ ਉਹ ਸਲੂਕ ਕਰਾਂਗਾ ਜਿਹੜਾ ਵੀ ਇਹ ਸੋਚ ਨਹੀਂ ਸਕਦਾ। यार अब वो कहाँ से ਮੇਰੇ लाए? ਕੋਲੋਂ ਕਲਾਪਾ कहाँ ਨਹੀਂ से लाए वो शबाना ਕੁਝ ਵੀ ਕਰੇ ਮੈਨੂੰ ਨਹੀਂ ਪਤਾ। ਉਹ ਠੀਕ ਆ, ਅਗਰ ਤੂੰ ਮੇਰੀ ਖਾਤਰ ਉਜੜਿਆ ਨਾ ਤੇ ਮੈਂ ਤੇਰਾ ਘਰ ਵੀ ਬਸਾਉਂਗਾ। ਮੇਰੀ ਫੁੱਫੀ ਇੱਕ ਹੈਗੀ ਬੇਵਾ। बेवा पुप्पी के साथ करेगा वो
चलेगी। ये मसला तो हो गया हल। हाँ जी, वीडियो बहुत ही मजेदार सी, मतलब बहुत ही ਇੰਜੋਏ ਕੀਤਾ ਸੀ ਤੇ ਜਿਹੜੇ ਖਤ ਲਿਖਦਾ ਰਿਹਾ ਉਹਦੇ ਤੋਂ ਖਾ ਗਿਆ। ਸਲੀਮ ਅਲਵੇਲਾ ਸਾਹਿਬ ਨੇ ਬਹੁਤ ਚਤਰਾਈ ਦੇ ਨਾਲ ਆਹ ਤੇ ਪੈਸੇ ਠੱਗੇ। ਪਹਿਲਾਂ ਪੈਸੇ ਠੱਗੇ, ਕੱਪੜੇ, ਜਿਊਲਰੀ ਸਾਰਾ ਕੁਝ ਠੱਗ ਲਿਆ। ਹਾਂ ਤੇ ਹੁਣ ਉਹ ਆਗਮਾ ਜੀ ਸਾਹਿਬ ਕਹਿੰਦੇ ਨੇ ਕਿ ਇਦਾਂ ਆ ਵੀ ਮੇਰਾ ਹੁਣ ਵਿਆਹ ਕਰਾ ਕੇ ਤਰੀਕੇ ਨਾਲ ਹਨਾ। ਉਹ ਕਹਿੰਦਾ ਮੇਰੀ ਫੁੱਫੀ ਇੱਕ ਹੈਗੀ ਆ ਕਹਿੰਦਾ ਚੱਲੂਗੀ। ਹਾਂ ਸੋ ਇਹਨਾਂ ਦੀ ਜਿਹੜੀ ਡਾਇਲੌਗ ਡਿਲੀਵਰੀ ਆ ਨਾ, ਉਹੀ ਮਤਲਬ ਕਿ ਇੱਕ ਰੌਣਕ ਮੇਲਾ, ਹਾਸਾ ਮਖੌਲ ਜਿਹੜਾ ਆਉਂਦਾ ਆ, ਉਹਨਾਂ ਦੀ ਡਾਇਲੌਗ ਡਿਲੀਵਰੀ ਦੇ ਨਾਲ ਆਉਂਦਾ ਆ। ਸੋ ਆਗਾ ਮਾਜਿਦ ਬਹੁਤ ਵਧੀਆ ਫਨਕਾਰ ਨੇ, ਤੁਹਾਨੂੰ ਪਤਾ ਹੀ, ਤੇ ਸਲੀਮ ਅਲਵੇਲਾ ਸਾਹਿਬ ਵੀ। ਸੋ ਇਹਦੇ ਵਿੱਚ ਗੋਗਾ ਸਾਹਿਬ ਅੱਜ ਨਹੀਂ ਸੀਗੇ, ਤੇ ਮੈਨੂੰ ਲੱਗਦਾ ਅਗਲੀ ਵੀਡੀਓ 'ਚ ਗੋਗਾ ਸਾਹਿਬ ਵੀ ਜ਼ਰੂਰ ਆਉਣਗੇ ਕੈਂਡੀ ਬਾਕਸ 'ਚ। ਸਾਨੂੰ ਕਮੈਂਟਾਂ ਜ਼ਰੂਰ ਦੱਸਿਆ ਕਰੋ ਕੈਂਡੀ ਬਾਕਸ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਆ, ਕਿਉਂਕਿ ਆਪਾਂ ਕਮੈਂਟ ਰੀਡ ਕਰਦੇ ਆ। ਸੋ ਅੱਜ ਲਈ ਨਹੀਂ ਦੋਸਤੋ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।